ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਆਪਾਂ ਜੇ ਨਜ਼ਰ ਮਾਰਦੇ ਜਾਈਏ ਤਾਂ ਵੈਨੇਜ਼ੁਏਲਾ ਦੇ ਨਾਲ ਸੰਬੰਧਿਤ ਜਿਹੜੀ ਖਬਰ ਆ ਉਹ ਸਾਹਮਣੇ ਆ ਰਹੀ ਆ। ਦੋ ਜਿਹੜੇ ਵੈਨੇਜ਼ੁਏਲਾ ਦੇ ਮਿਲਟਰੀ 에ਅਰਕ੍ਰਾਫਟ ਨੇ ਉਹ ਯੂਐਸ ਦੇ ਜਿਹੜੇ ਇੱਕ ਨੇਵੀ ਵੈਸਲ ਆ ਉਹਦੇ ਨਜ਼ਦੀਕ ਦੀ ਉਹਨਾਂ ਨੇ ਉਡਾਨ ਭਰੀ ਆ, ਉਹ ਲੰਘੇ ਆ। ਪੈਂਟਾਗਨ ਨੇ ਕਿਹਾ ਵੀ ਇਹ ਬੜਾ ਪ੍ਰੋਐਕਟਿਵ ਜਿਹੜਾ ਉਹ ਮੂਵ ਸੀਗਾ। ਅਤੇ ਇੱਕ ਹਿਸਾਬ ਦੇ ਨਾਲ ਇਹ ਉਕਸਾ ਰਹੇ ਨੇ, ਉਕਸਾਉਣ ਭਰਿਆ ਜਿਹੜਾ ਇਹ ਮੂਵ ਇਹਨਾਂ ਦੇ ਦੁਆਰਾ ਕੀਤਾ ਗਿਆ ਆ। ਕੱਲ੍ਹ ਹੀ ਆਪਾਂ ਖਬਰ ਕੀਤੀ ਸੀ ਵੈਨੇਜ਼ੁਏਲਾ ਤੋਂ ਆ ਰਹੀ ਜਿਹੜੀ ਇੱਕ ਡਰੱਗ ਦੇ ਨਾਲ ਭਰੀ ਹੋਈ ਜਿਹੜੀ ਬੋਟ ਆ ਉਸ ਨੂੰ ਅਮਰੀਕਾ ਦੀ ਨੇਵੀ ਨੇ ਰਸਤੇ ਦੇ ਵਿੱਚ ਹੀ ਨਸ਼ਟ ਜਿਹੜਾ ਉਹ ਕਰ ਦਿੱਤਾ ਸੀਗਾ। ਤੇ ਉਹ ਜਿਹੜੀ ਡਰੱਗ ਇਵੈਂਚੁਅਲੀ ਅਮਰੀਕਾ 'ਚ ਆਉਂਦੀ, ਸਮਗਲ ਹੋ ਕੇ ਪਹੁੰਚਦੀ ਤਾਂ ਇੱਥੇ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣਾ ਸੀ। ਐਕਵਾਡੋਰ ਦੇ ਗੈਂਗਸ ਨੂੰ ਵੀ ਅਮਰੀਕਾ ਦੇ ਦੁਆਰਾ ਜਿਹੜੇ ਟੈਰਰ ਗੈਂਗਸ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਡੈਜ਼ੀਗਨੇਟ ਕਰ ਦਿੱਤਾ ਆ। ਉਹਨਾਂ ਨੂੰ ਹੁਣ ਟੈਰਰ ਗਰੁੱਪ ਦੇ ਤੌਰ ਦੇ ਉੱਤੇ ਜਿਹੜਾ ਉਹ ਜਾਣਿਆ ਜਾਵੇਗਾ। ਯੂਐਸ ਨੇਵੀ ਵੈਸਲ ਦੇ ਨਜ਼ਦੀਕ ਵੀਰਵਾਰ ਨੂੰ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਇਹ ਬੜੀ ਉਕਸਾਉਣ ਭਰੀ ਜਿਹੜੀ ਕੋਸ਼ਿਸ਼ ਆ ਵੈਨੇਜ਼ੁਏਲਾ ਦੇ ਦੁਆਰਾ ਕੀਤੀ ਗਈ ਹੈਗੀ ਆ। ਉਧਰ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਨਿਊਜ਼ ਜਿਹੜੀਆਂ ਉਹ ਆ ਰਹੀਆਂ ਆ ਵੀ ਅਮਰੀਕਾ ਦੇ ਜਿਹੜੇ ਫਾਈਟਰ ਜੈਟਸ ਆ ਉਹ ਕੈਰੇਬੀਅਨਸ ਵੱਲ ਨੂੰ ਘੱਲੇ ਗਏ ਆ, ਜਿਉਂ-ਜਿਉਂ ਹੁਣ ਵੈਨੇਜ਼ੁਏਲਾ ਦੇ ਨਾਲ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਆ ਵੀ ਸਿੰਘ ਫਸਦੇ ਜਿਹੜੇ ਉਹ ਨਜ਼ਰ ਆ ਰਹੇ ਆ। CBS ਨਿਊਜ਼ ਨੇ ਰਿਪੋਰਟ ਕੀਤਾ ਸੀਗਾ ਵੀ ਦੋ ਜਿਹੜੇ ਵੈਨੇਜ਼ੁਏਲਾ ਦੇ F-16 ਫਾਈਟਰ ਜਿਹੜੇ ਆ ਉਹ USS ਜੇਸਨ ਡਨਹੈਮ ਜਿਹੜਾ ਸਮੁੰਦਰੀ ਬੇੜਾ ਆ ਇੱਕ, ਉਸ ਦੇ ਨਜ਼ਦੀਕ ਦੀ ਜਿਹੜੇ ਉਹਨਾਂ ਨੇ ਲੰਘਾਏ ਆ ਤੇ ਆਪਣੀ ਜਿਹੜੀ ਇੱਕ ਹਿਸਾਬ ਦੇ ਨਾਲ ਪਾਵਰ ਜਿਹੜੀ ਉਹ ਦਿਖਾਉਣਾ ਚਾਹੁੰਦੇ ਸੀਗੇ। ਸੋ ਯੂਐਸ ਦੀ ਜਿਹੜੀ ਮਿਲਟਰੀ ਫੋਰਸਿਸ ਆ ਉਹ ਕੈਰੇਬੀਅਨ ਸੀ ਦੇ ਵਿੱਚ ਉਹਨਾਂ ਨੇ ਹੀ ਜਿਹੜੇ ਟ੍ਰੈਂਡ ਅਰੂਗਵਾ ਡਰੱਗ ਸਮਗਲਰਸ ਆ ਉਹਨਾਂ ਦੀ ਜਿਹੜੀ ਬੋਟ ਆ ਉਸ ਨੂੰ ਉਡਾਇਆ ਸੀ, ਜਿਸ 'ਚ 11 ਜਾਣੇ ਜਿਹੜੇ ਉਹ ਨਾਲ ਮਰੇ ਸੀਗੇ। ਸੋ 8 ਜਿਹੜੀਆਂ ਇਸ ਟਾਈਮ ਸ਼ਿਪਸ ਯੂਐਸ ਦੀ ਨੇਵੀ ਦੀਆਂ ਕੈਰੇਬੀਅਨ ਤੇ ਪੈਸੀਫਿਕ ਓਸ਼ਨ ਦੇ ਵਿੱਚ ਤੈਨਾਤ ਡਿਪਲੋਏ ਕੀਤੀਆਂ ਹੋਈਆਂ ਨੇ। ਜੀ ਬਿਲਕੁਲ। ਸੋ ਵੈਨੇਜ਼ੁਏਲਾ ਦੇ ਨਾਲ ਕਾਫੀ ਜਿਹੜਾ ਮਾਹੌਲ ਆ ਅਮਰੀਕਾ ਦਾ ਤੱਤਾ ਚੱਲ ਰਿਹਾ ਹੈਗਾ।